अस्सलाम वालेकुम। की हाल है सारे भरावां दा? उम्मीद करते सब खैरियत नाल ही होणगे। ते मैं तुहाडा अपना वीर बिशारत अली अंसारी। अज आपां भरावां नाल सलाह ते मशवरा ते गल ये करनी है कि बंदा हमेशा अपने करदारां नाल, असूलां नाल ते अपनी गल नाल वड्डा हुंदा। ते जे मेरी गल दिल नूं लगे ना चंगी, इनू लाइक शेयर ते कमेंट लाजमी करना ते मेरे चैनल नूं भी सबसक्राइब करना ताकि आने वाली हर असलाह करने वाली सलाही वीडियो तुहाडे तक पहुंचती रहे। गल करदे बड़े भलियां वक्तां दी गल है। सुनो ना कि बड़े मिठे जे रसीले जी गल, बड़े भलियां वक्तां दी गल। चौधरी सी एक पिंड दा, माशाअल्लाह बड़ा जमीन भांडे वाला, ते उन्हें डेरे ते आपदे ते माल डंगर रखिया। माल डंगर जदों रखिया होया सी ना, ते जेड़ा कोई उन्हें दुध चोना घर जरूरत होनी जिन्ने क दी उन्हें चो लेना, ते बाकी उत्थे ही जावां ने, कटड़ुआं ने, बच्छियां ने पी के ते विच ही वड्डिया हुंदिया रहना वाड़े दे। चौरी माल डंगर बेचता नहीं सी। दुध पींदे सी वाधू, साल दो दे विच उत्थे विचे ही बुढ़े होई जांदे सी, आपे ही सूई जांदियां सी, आपे ही वाधा होई जांदा, विचे ही सान बनी जांदे। ते ओ चौरी दा ना एक बेली कसाई सी। कसाई जदों उहनूं मिलण वास्ते आया करे ना, ते ओ चौरी नूं कहा करे कि चौर साहब ਇਹ ਜਿਹੜੇ ਤੁਹਾਡੇ ਮਾਲ ਡੰਗਰ ਦੇ ਵਿੱਚ ਵੱਛੇ ਕੱਟੇ ਹੁੰਦੇ ਆ ਨਾ, ਇਹ ਵੇਚ ਕੇ ਤੇ ਤੁਸੀਂ ਕੋਈ ਝੋਟੀਆਂ ਪਾ ਲਿਆ ਕਰੋ ਕਿ ਦੁੱਧ ਦਾ ਨਿਜ਼ਾਮ ਹੋਰ ਚੱਲਦਾ ਰਹੇ। ਦੁੱਧ ਵਾਲੀਆਂ ਜਿਹੜੀਆਂ ਨਾ ਝੋਟੀਆਂ ਪਾਇਆ। ਤੇ ਚੌਰੀ ਨੇ ਕਿਹਾ ਅੱਛਾ। ਉਹਨੇ ਕਿਹਾ ਹਾਂ। ਉਹਨੇ ਕਸਾਈ ਨੂੰ ਚੌਰੀ ਨੇ ਕਿਹਾ ਵੀ ਵੇਖਾਂ ਬਾੜੇ 'ਚ ਜਿਹੜੇ ਕੋਈ ਤੇਰੇ ਵਿਕਣ ਵਾਲੇ ਨੇ ਨਾ, ਗੋਸ਼ਤ ਵਾਲੇ, ਉਹ ਲੈ ਜਾ ਤੇ ਉਹਨਾਂ ਦੇ ਹਿੱਸੇ ਦੀਆਂ ਕੱਟੀਆਂ ਮੈਨੂੰ ਪਾ ਦੀ, ਦੁੱਧ ਵਾਲੀਆਂ ਝੋਟੀਆਂ ਪਾ ਦੀ। ਕਸਾਈ ਨੇ ਜਿਹੜੇ ਕੋਈ 10-15 ਨੂੰ ਲੱਭੇ, 12 ਗੋਸ਼ਤ ਤੇ ਲੱਗਣ ਵਾਲੇ, ਉਹਨੇ ਉਹ ਲੈ ਕੇ ਤੇ ਉਹ ਮੰਡੀ ਵੇਚੇ ਤੇ ਚੌਰੀ ਨੂੰ ਲਿਆਣ ਕੇ ਤੇ ਉਹ ਝੋਟੀਆਂ ਪਾ ਛੱਡੀਆਂ ਦੁੱਧ ਵਾਲੀਆਂ। ਚੌਰੀ ਦੇ ਵਾੜੇ 'ਚ ਜਦੋਂ ਝੋਟੀਆਂ ਪਾਤੀਆਂ ਨਾ, ਇਸੇ ਤਰ੍ਹਾਂ ਨਿਜ਼ਾਮ ਉਹਨਾਂ ਦਾ ਚੱਲਦਾ ਰਿਹਾ ਵਾਹਵਾ ਦੇਰ। ਕੋਈ ਦਿਨ ਫੁਰੇ ਤੇ ਉਹ ਬੰਦੇ ਦਾ ਨਾਂ ਸੀ ਬਲੀ ਮੁਹੰਮਦ, ਕਸਾਈ ਦਾ। ਬਲੀ ਮੁਹੰਮਦ ਦੇ ਬੱਚੇ ਜਵਾਨ ਹੋਏ। ਉਹਨੇ ਕੋਈ 2 ਬੱਚੀਆਂ ਦੀ ਸ਼ਾਦੀ ਤੇ ਇੱਕ ਬੱਚੇ ਦੀ ਸ਼ਾਦੀ ਕਰਨੀ ਸੀ। ਹਾਲਾਤ ਸਾਥ ਨਾ ਦਿੱਤਾ, ਅੱਗੇ ਪਿੱਛੇ ਬੜੇ ਹੱਥ ਹੁੱਥ ਮਾਰੇ, ਲੇਕਿਨ ਹਾਲਾਤ ਨੇ ਸਾਥ ਨਾ ਦਿੱਤਾ। ਤੇ ਬੰਦਾ ਫਿਰ ਉੱਥੇ ਹੀ ਜਾਂਦਾ ਜਿੱਥੇ ਬੰਦੇ ਨੂੰ ਮਾਣ ਹੋਵੇ ਜਾਂ ਪਤਾ ਹੋਵੇ ਵੀ ਇੱਥੇ ਮੇਰਾ ਨਾਂ ਅੜ ਜਾਣਾ। ਉੱਥੋਂ ਟੁਰਿਆ ਤੇ ਚੌਰੀ ਦੇ ਕੋਲ ਗਿਆ ਤੇ ਚੌਰੀ ਨੂੰ ਜਾ ਕੇ ਕਹਿੰਦਾ ਵੀ ਚੌਰੀ ਸਾਹਿਬ, ਦੁਆ ਸਲਾਮ ਤੁਹਾਡੇ ਨਾਲ ਬੜੀ ਪੁਰਾਣੀ ਹੈ ਤੇ ਅੱਜ ਤੱਕ ਤੁਹਾਨੂੰ ਮਤਲਬ ਜਾਂ ਕਿ ਤੁਹਾਡੇ ਤੱਕ ਹਦਾਰ ਦੀ ਜਾਂ ਤੁਹਾਨੂੰ ਕੋਈ ਯਾਰੀ ਦੋਸਤੀ ਵਾਲੀ ਫਟੀਕ ਨਹੀਂ ਪਾਈ। ਤੇ ਇਹ ਮੇਰਾ ਇੱਕ ਸਵਾਲ ਆ, 2 ਬੱਚੀਆਂ ਤੇ ਇੱਕ ਬੱਚੇ ਦੀ ਮੈਂ ਸ਼ਾਦੀ ਕਰਨੀ ਆ ਤੇ ਮੇਰੇ ਕੋਲ ਜਿਹੜਾ ਨਾ ਨਿਜ਼ਾਮ ਕੋਈ ਨਹੀਂ ਹੈ। ਚੌਰੀ ਨੇ ਅੱਗੋਂ ਜਵਾਬ ਦਿੱਤਾ। ਉਹਨੇ ਕਿਹਾ ਵੀ ਐਵੇਂ ਛੋਟਾ ਛੋਟਾ ਨਾ ਹੋ, ਦਿਲ ਛੋਟਾ ਨਾ ਕਰ, ਕੋਈ ਗੱਲ ਨਹੀਂ, ਅੱਲਾਹ ਤਾਲਾ ਖੈਰ ਕਰੇ। ਜਦੋਂ ਚੌਰੀ ਨੇ ਗੱਲ ਕੀਤੀ ਤੇ ਵਲੀ ਮੁਹੰਮਦ ਨੂੰ ਹੌਸਲਾ ਹੋ ਗਿਆ ਵੀ ਇੱਥੋਂ ਨਾ ਕੋਈ ਗੱਲ ਬਣੇਗੀ। ਚੌਰੀ ਨੇ ਉੱਥੇ ਬੈਠੇ ਨੇ ਕਿਹਾ, ਉਹਨੇ ਕਿਹਾ ਵੀ ਬਾੜੇ 'ਚ ਵੜ ਜਾ, ਜਿਹੜੇ ਕੋਈ ਡੰਗਰ ਨੇ ਨਾ ਤੇਰੇ ਮਤਲਬ ਦੇ ਵਿਕਣ ਵਾਲੇ, ਉਹ 10-15-20 ਜਿੰਨਿਆਂ ਦੀ ਤੈਨੂੰ ਜ਼ਰੂਰਤ ਆ, ਜਿੰਨਿਆਂ ਨਾਲ ਤੇਰਾ ਨਿਜ਼ਾਮ ਚੱਲ ਜਾਵੇ, ਉਹ ਕੱਢ ਕੇ ਤੇ ਲੈ ਜਾ। ਕਸਾਈ ਵੜਿਆ ਬਾੜੇ 'ਚ, ਉਹਨੇ ਬੱਚੇ ਕੱਟੇ, ਜੋ ਹਿਸਾਬ ਕਿਤਾਬ ਹੁੰਦਾ ਲੱਗਾ ਉਹਨੇ ਕੋਈ ਉੱਥੋਂ 15-20 ਕੱਢੇ ਤੇ ਆਪਣੇ
ਲੈ ਗਿਆ। ਜਦੋਂ ਲੈ ਗਿਆ ਨਾ, ਉਹਨੇ ਲਿਜਾ ਕੇ ਕੁਛ ਵੇਚ ਲਏ ਤੇ ਕੁਛ ਕਰ ਲਏ, ਕਰਕੇ ਤੇ ਆਪਣੇ ਬੱਚਿਆਂ ਦੀ ਸ਼ਾਦੀ ਕੀਤੀ, ਬੱਚੀਆਂ ਦੀ ਸ਼ਾਦੀ ਕੀਤੀ। ਨਿਜ਼ਾਮ ਚੱਲਦਾ ਰਿਹਾ, ਨਿਜ਼ਾਮ ਚੱਲਦਾ ਰਿਹਾ ਤੇ ਕਸਾਈ ਨੇ ਨਾ ਆਪਣੀਆਂ ਕੁਝ ਝੋਟੀਆਂ ਪਾਈਆਂ। 2-3 ਸਾਲਾਂ ਬਾਅਦ ਕੁਛ ਵਿੱਚ ਫੰਡਰਾਂ ਨਿਕਲੀਆਂ ਤੇ ਕੁਛ ਵਿੱਚ ਤਿਆਰ ਹੋ ਗਈਆਂ, ਸੂਣ ਦੇ ਕਾਬਲ ਹੋ ਗਈਆਂ। 2-3 ਸਾਲਾਂ ਬਾਅਦ ਉਹ ਚੌਧਰੀ ਦੇ ਕੋਲ ਗਿਆ ਤੇ ਉਹਨੇ ਜਾ ਕੇ ਚੌਧਰੀ ਨੂੰ ਕਿਹਾ ਕਿ ਚੌਧਰੀ ਸਾਹਿਬ, ਹੁਣ ਮੇਰਾ ਸਾਹ ਨਿਕਲਦਾ ਵਕਤ ਅੱਲਾਹ ਤਾਲਾ ਨੇ ਬਦਲਿਆ ਤੇ ਮੈਂ ਇਸ ਤਰ੍ਹਾਂ ਝੋਟੀਆਂ ਪਾਈਆਂ ਸੀਗੀਆਂ ਤੇ ਉਹ ਅੱਲਾ ਕਰੇ ਕੋਈ ਤਿਆਰ ਨੇ, ਕੁਛ ਫੰਡਰਾਂ ਨੇ ਵਿੱਚ, ਤੇ ਮੇਰੇ ਨਾਲ ਚੱਲੋ ਤੇ ਚੱਲ ਕੇ ਨਾ ਤੇ ਉਹ ਜਿਹੜੀਆਂ ਕੋ ਤੁਹਾਨੂੰ ਪਸੰਦ ਆਉਂਦੀਆਂ ਨਾ ਉਹ ਲੈ। ਚੌਧਰੀ ਨੇ, ਜਿਹੜੇ ਚੌਧਰੀਆਂ ਦੇ ਡੇਰਿਆਂ ਤੇ ਅੱਗ ਪਾਣੀ ਧਰਨ ਵਾਲੇ, ਕੋਈ ਬਹਿਣ ਵਾਲੇ, ਕੋਈ ਗੱਲਾਂ ਬਾਤਾਂ ਸੁਣਾਉਣ ਵਾਲੇ, ਕੋਈ ਹੁੱਕਾ ਪੀਣ ਵਾਲੇ ਵਣਜਾਰੀ ਹੁੰਦੇ ਆ, ਉੱਥੇ ਬੈਠਿਆਂ ਨੂੰ ਤਿੰਨਾਂ ਚੌਂ ਨੂੰ ਨਾਲ ਲਿਆ ਤੇ ਚੌਧਰੀ ਤੁਰ ਪਿਆ ਕਸਾਈ ਦੇ ਵਾੜੇ ਵੱਲ, ਕਸਾਈ ਦੇ ਘਰ ਵੱਲ। ਜਦੋਂ ਕਸਾਈ ਦੇ ਘਰ ਉਹਦੇ ਵਾੜੇ ਮੱਝਾਂ ਵਾਲੇ ਚ ਡੰਗਰਾਂ ਵਾਲੇ ਚ ਪਹੁੰਚਿਆ ਨਾ, ਤੇ ਉੱਥੇ ਜਾ ਕੇ ਪਹੁੰਚ ਕੇ ਜਿਹੜੇ ਮੁੰਡੇ ਨਾਲ ਲੈ ਸੀ ਨਾ, ਉਹਨਾਂ ਨੂੰ ਕਹਿੰਦਾ ਵੀ ਇਹ ਵਾੜੇ ਦੇ ਵਿੱਚੋਂ ਵੇਖੋ ਜਿਹੜੀਆਂ ਚੋਟੀ ਦੀਆਂ ਸਿਰੇ ਦੀਆਂ ਨੇ ਨਾ, ਨਸਲ ਵਾਲੀਆਂ, ਚੰਗੀ ਨਸਲ ਵਾਲੀਆਂ, ਉਹ ਮਾਲ ਅਲੱਗਾ ਕਰ ਲਓ ਤੇ ਬਾਕੀ ਮਾਲ ਅਲੱਗਾ ਰਹਿਣ। ਹੁਣ ਉਹਨਾਂ ਨੇ ਤਾਂ ਚੌਧਰੀ ਨੂੰ ਰਾਜ਼ੀ ਕਰਨਾ ਸੀ। ਉਹ ਜਿਹੜੇ ਨਾਲ ਅੱਗ ਪਾਣੀ ਵਾਲੇ, ਜਿਹੜੇ ਚੌਧਰੀ ਕਰਨ ਵਾਲੇ ਗਏ ਸੀ, ਉਹਨਾਂ ਨੇ ਚੰਗੀਆਂ ਚੋਟੀ ਦੀਆਂ ਜਿਹੜੀਆਂ ਚੰਗੀਆਂ ਸੀ ਨਾ, ਉਹਨਾਂ ਨੇ 8-10 ਝੋਟੀਆਂ ਸਾਈਡ ਤੇ ਕਰ ਲਈਆਂ ਜਿਹੜੀਆਂ ਤਿਆਰ ਸੀ ਸੂਣ ਵਾਲੀਆਂ। ਤੇ ਚੌਧਰੀ ਨੇ ਉਹਨਾਂ ਮੁੰਡਿਆਂ ਨੂੰ ਪੁੱਛਿਆ ਵੀ ਦੇਖ ਲਿਆ ਜੋ ਕੋਈ ਮਾੜੀ ਨਸਲ ਦੀ ਨਾ ਹੋਵੇ ਇਹਨਾਂ 'ਚ, ਜਿਹੜੀਆਂ ਤੁਸੀਂ 8-10 ਕੱਢੀਆਂ, ਫਿਰ ਚੈੱਕ ਕਰ ਲਓ। ਉਹਨਾਂ ਨੇ ਕਿਹਾ ਨਹੀਂ ਨਹੀਂ ਚੌਧਰੀ ਸਾਹਿਬ, ਜਿਹੜੀਆਂ ਸਾਰਿਆਂ ਨਾਲੋਂ ਚੰਗੀ ਨਸਲ ਦੀਆਂ ਤੇ ਚੋਟੀ ਦੀਆਂ ਨਾ, ਉਹ ਅਸੀਂ ਸਾਈਡ ਤੇ ਕਰ ਲਈਆਂ। ਚੌਧਰੀ ਨੇ ਵਲੀ ਮੁਹੰਮਦ ਨੂੰ ਆਵਾਜ਼ ਮਾਰੀ, ਉਹਨੇ ਕਿਹਾ ਵਲੀ ਮੁਹੰਮਦ, ਆ ਜਿਹੜੀਆਂ ਸਭ ਤੋਂ ਚੰਗੀਆਂ ਝੋਟੀਆਂ ਮੱਝਾਂ ਨੇ ਨਾ, ਇਹ ਤੇਰੀਆਂ ਨੇ, ਤੇ ਆ ਜਿਹੜੀ ਰਹਿੰਦ ਖੂੰਦ ਹੈ ਨਾ, ਆ ਜਿਹੜਾ ਮਾਲ ਮਾੜਾ, ਇਹ ਮੇਰਾ, ਇਹ ਮੈਂ ਲੈ ਜਾਣਾ। ਵਲੀ ਮੁਹੰਮਦ ਨੇ ਅੱਗੋਂ ਬਹਿਸ ਬੂਸ ਕੀਤੀ, ਉਹਨੇ ਕਿਹਾ ਨਹੀਂ ਚੌਧਰੀ ਸਾਹਿਬ, ਤੁਸੀਂ ਅੱਗੇ ਮੇਰੇ ਤੇ ਬੜਾ ਆਸਾਨ ਕੀਤਾ ਤੇ ਜਿਹੜੀ ਹੈ ਨਾ ਮੇਰੇ ਦਿਨ ਲੰਘਾਏ, ਮੇਰਾ ਟਾਈਮ ਲੰਘਾਇਆ, ਮੈਨੂੰ ਕੋਈ ਨਹੀਂ ਭੁੱਲਦਾ, ਤੇ ਤੁਸੀਂ ਲਿਹਾਜ਼ਾ ਇਹ ਕਰੋ ਕਿ ਤੁਸੀਂ ਚੰਗੀਆਂ ਜਿਹੜੀਆਂ ਨਸਲੀ ਨੇ ਨਾ, ਇਹ ਲੈ ਕੇ ਜਾਓ। ਚੌਧਰੀ ਨੇ ਕਿਹਾ ਨਹੀਂ, ਇਹ ਜਿਹੜੇ ਮੈਂ ਨਾਲ ਲਿਆਇਆ ਨਾ, ਇਹਨਾਂ ਨੇ ਨਸਲੀ ਵੇਖੀਆਂ ਤੇ ਇਹਨਾਂ ਨੇ ਮੈਨੂੰ ਖੁਸ਼ ਕਰਨਾ ਸੀ, ਤੇ ਜੇ ਮੈਂ ਚੰਗੀਆਂ ਲੈ ਜਾਵਾਂ ਤੇ ਤੇਰੇ ਕੋਲ ਮਾੜੀਆਂ ਰਹਿ ਜਾਣ, ਤੇ ਉਹਨੇ ਕਿਹਾ ਵੀ ਫਿਰ ਗੱਲ ਤੇ ਮਾੜੀ ਹੈ ਨਾ। ਉਹਨੇ ਕਿਹਾ ਵੀ ਇਹ ਤਾਂ ਹੈਗੇ ਆ ਡੇਰੇ ਦੇ ਵਣਜਾਰੀ, ਕੰਮ ਕਮੀਨੇ, ਆਪਾਂ ਤੇ ਭਰਾ ਨਾ, ਤੇਰੇ ਕੋਲ ਚੰਗੀਆਂ, ਮੇਰੇ ਕੋਲ ਚੰਗੀਆਂ, ਹੈ ਤਾਂ ਆਪਣੇ ਕੋਲ ਹੀ ਆ। ਤੇ ਗੱਲ ਕਰਨ ਦਾ ਮਕਸਦ ਇਹ ਆ ਕਿ ਉਦੋਂ ਵਕਤ ਚੰਗੇ ਹੁੰਦੇ ਸੀ। ਮੈਂ ਵੀਡੀਓ ਦੇ ਪਹਿਲੇ ਸਟਾਰਟ 'ਚ ਕਿਹਾ ਨਾ ਕਿ ਭਲਿਆਂ ਵਕਤਾਂ ਦੀ, ਵੇਖੋ ਕਿੰਨਾ ਸਰੀਲਾ ਜਿਹਾ ਲਫ਼ਜ਼ ਭਲੇ ਵਕਤ, ਭਲਿਆਂ ਵਕਤਾਂ ਦੀ ਇਹ ਗੱਲ ਆ। ਤੇ ਉਦੋਂ ਬੰਦੇ ਬੰਦਿਆਂ ਦੇ ਕਿਰਦਾਰ ਤੇ ਬੰਦੇ ਬੰਦਿਆਂ ਦੀਆਂ ਗੱਲਾਂ ਰੱਖਦੇ ਸੀ, ਤੇ ਬੰਦੇ ਬੰਦਿਆਂ ਨੂੰ ਜਿਹੜਾ ਨਾ ਕੰਮ ਆਉਂਦੇ ਸੀਗੇ ਔਖੇ ਭੀੜੇ ਵੇਲੇ ਤੇ ਬੰਦੇ ਬੰਦਿਆਂ ਦੇ ਕੱਢਦੇ ਸੀ। ਤੇ ਜੇ ਮੇਰੀ ਵੀਡੀਓ ਦਿਲ ਨੂੰ ਲੱਗੇ ਚੰਗੀ, ਦਿਲ ਨੂੰ ਚੰਗੀ ਲੱਗੇ, ਇਹ ਵੀਡੀਓ ਮੇਰੀ ਹੋਰ ਸੱਜਣਾ ਦੋਸਤਾਂ ਨਾਲ ਵੀ ਸ਼ੇਅਰ ਕਰਿਆ ਜੋ, ਤੇ ਲਾਈਕ ਵੀ ਕਰਿਆ ਜੋ। ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ।